अच्छा शाह साहब तुसीं पहले गल कर रहे ब्रेक तो पहले कि कुछ सीनियर अदाकार ने वो कह रहे नहीं थिएटर मुक गया है, तो वाकई थिएटर मुक गया नहीं भाई मुक्या नहीं, लाइव काम ਨੂੰ ਸਵਾਲ ਆਉਂਦਾ ਹੀ ਨਹੀਂ, ਆਈਡੀਆ ਫੇਲ ਹੁੰਦਾ ਹੈ। ਲਾਈਵ ਕੰਮ ਦਾ ਆਈਡੀਆ ਫੇਲ ਹੁੰਦਾ, ਲਾਈਵ ਕੰਮ ਨੂੰ ਸਵਾਲ ਨਹੀਂ ਆਉਂਦਾ। ਦੇਖੋ ਜਿਹੜੇ ਸਾਡੇ ਸੀਨੀਅਰ ਨੇ ਜਿਨ੍ਹਾਂ ਨੇ ਬੜਾ ਨਾਮ ਕਮਾਇਆ ਜੀ, ਉਹ ਆਡੀਅנס ਵੀ ਉਹ ਨਹੀਂ ਰਹੀ 90 ਵਾਲੀ। ਹੁਣ ਆਡੀਅנס 2026 ਆ ਰਿਹਾ ਹੈ, ਆਓ ਅਲਮਰਾ ਤੇ ਹੈ ਨਾ ਪਲੇਟਫਾਰਮ, ਮੈਨੂੰ ਦੱਸੋ ਕਲਚਰ ਅਦਾਰਿਆਂ 'ਚ ਕੰਮ ਹੋ ਰਿਹਾ, ਕਲਚਰ ਕੰਪਲੈਕਸ ਬੰਦ, ਪਹਾੜੀ ਬੰਦ, ਅਲਮਰਾ ਦੇ 3-4 ਥੀਏਟਰ ਬੰਦ। ਉਹ ਕਲਚਰ ਦੇ ਅਦਾਰੇ ਨੇ, ਉੱਥੇ ਹੋ ਰਿਹਾ ਭੰਗੜਾ ਨਾਈਟ, ਉੱਥੇ ਜਿਹੜਾ ਨੱਚੇ ਡਾਂਸ ਕਰੇ ਗੰਦੀ ਗੱਲ ਕਰਦੇ ਉਹਨੂੰ ਕਲਚਰ ਦੇ ادارے ਦੇ ਡਰਾਮੇ ਨੂੰ ਫਰੋਗ ਦੇਣਾ, ਕਿ ਥੀਏਟਰ ਕਰਨ। ਤੁਸੀਂ ਸਾਡੇ ਤੇ ਇਤਰਾਜ਼ਾਤ ਕਰਦੇ ਆਪ ਆਓ ਨਾ ਕਰੋ, ਜਿਹਨਾਂ ਦਾ ਕੰਮ ਹੀ ਸਕਾਫਤ ਨੂੰ ਫਰੋਗ ਦੇਣਾ ਹੈ। ਡਾਕਟਰ ਸਾਹਿਬ ਇੱਥੇ ਪਹਿਲੇ ਤੇ ਗੱਲ ਸ਼ੁਰੂ ਕੀਤੀ ਸੀ એનર્ਜੀ ਸਮਾਰਟ ਲਾਕਡਾਊਨ ਦੀ, ਤੇ ਸਮਾਰਟ ਲਾਕਡਾਊਨ ਦੇ ਉੱਤੇ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਕਿ ਮੈਨੂੰ ਭੁਲੇਖਾ ਨਹੀਂ ਲੱਗਦਾ ਪਿਆ, ਉਹਦੇ ਵਿੱਚ ਤੇ ਤੁਹਾਡਾ ਥੀਏਟਰ ਦਾ ਜ਼ਿਕਰ ਹੀ ਨਹੀਂ, ਲਾਈਨ ਹੀ ਕੋਈ ਨਹੀਂ। ਇਹ ਤੇ ਅਫਸੋਸ ਹੈ ਨਾ ਸਰ ਕਿ ਜਿਹੜਾ ਸਮਾਰਟ ਲਾਕਡਾਊਨ ਦੇ ਹਵਾਲੇ ਨਾਲ ਨੋਟੀਫਿਕੇਸ਼ਨ ਜਾਰੀ ਹੋਇਆ ਹੈ, ਉਹਦੇ 'ਚ ਨਾ ਥੀਏਟਰ ਦਾ ਜ਼ਿਕਰ ਹੈ ਨਾ ਸਿਨੇਮਾ ਦਾ ਜ਼ਿਕਰ ਹੈ। ਪਤਾ ਨਹੀਂ ਉਹ ਕੌਣ ਲੋਕ ਨੇ ਜਿਨ੍ਹਾਂ ਨੂੰ ਖੁਸ਼ ਕਰਨ ਵਾਸਤੇ ਜ਼ਬਾਨੀ ਕਲਾਮੀ, ਅੱਛਾ ਜੀ ਜ਼ਬਾਨੀ ਕਲਾਮੀ ਸਾਡੇ ਥੀਏਟਰਾਂ ਦੀ ਟਾਈਮਿੰਗ ਜਿਹੜੀ ਨੇ, ਇੱਕ ਵੀ ਨੋਟੀਫਿਕੇਸ਼ਨ ਨਾ DCO ਡਿਪਾਰਟਮੈਂਟ ਨਾ ਮਿਨਿਸਟਰੀ ਆਫ ਕਲਚਰ ਤੇ ਨਾ ਹੀ ਆਰਟਸ ਕੌਂਸਲ ਆਫ ਪੰਜਾਬ ਦੀ ਤਰਫੋਂ ਆਇਆ ਕਿ ਜੀ ਤੁਸੀਂ ਲਾਕਡਾਊਨ ਸਮਾਰਟ ਲਾਕਡਾਊਨ ਦੇ ਜ਼ਮਰੇ ਚਾਹੁੰਦੇ ਹੋ ਤੇ ਤੁਸੀਂ ਇਹ 10 ਵਜੇ ਜਿਹੜਾ ਨਾ ਆਪਣਾ ਡਰਾਮਾ ਖਤਮ ਕਰਨਾ ਹੈ। ਇਹ ਜਿੰਨਾ ਵੀ ਹੋ ਰਿਹਾ ਹੈ ਇਹ ਜ਼ੁਬਾਨੀ ਕਲਾਮੀ ਹੋ ਰਿਹਾ ਹੈ, ਔਰ ਥੀਏਟਰ ਵਾਹਿਦ ਸ਼ੋਭਾ ਹੈ ਜਿਹੜਾ ਪਿਛਲੇ 25-30 ਸਾਲਾਂ ਤੋਂ ਅਰਬਾਬ ਇਖਤਿਆਰ ਦੇ ਜ਼ਬਾਨੀ ਕਲਾਮੀ ਫੈਸਲਿਆਂ ਦੀ ਭੇਂਟ ਚੜ ਰਿਹਾ ਹੈ। ਬੰਦ ਵੀ ਹੋ ਜਾਂਦਾ ਤੇ ਖੁੱਲ ਵੀ ਜਾਂਦਾ, ਬੰਦ ਵੀ ਜ਼ਬਾਨੀ ਕਲਾਮੀ ਜਿਹੜਾ ਹੈ ਉਹ ਹੁਕਮ ਦੇ ਕੇ ਬੰਦ ਵੀ ਕਰ ਦਿੱਤਾ ਜਾਂਦਾ, ਜ਼ਬਾਨੀ ਕਲਾਮੀ ਹੁਕਮ ਦੇ ਕੇ ਖੋਲ ਵੀ ਦਿੱਤਾ ਜਾਂਦਾ, ਜ਼ਬਾਨੀ ਕਲਾਮੀ ਹੁਕਮ ਦੇ ਕੇ ਆਰਟਿਸਟ ਦੀ ਪਰਫਾਰਮੈਂਸ ਰੋਕ ਦਿੱਤੀ ਜਾਂਦੀ ਹੈ, ਜ਼ਬਾਨੀ ਕਲਾਮੀ ਨੂੰ ਇਜਾਜ਼ਤ ਵੀ ਦੇ ਦਿੱਤੀ ਜਾਂਦੀ ਹੈ। ਕਿੰਨਾ ਮਜਬੂਰ ਔਰ ਬੇਬਸ ਹੋਏਗਾ। ਕੀ ਵਜ੍ਹਾ ਹੈ ਡਾਕਟਰ ਸਾਹਿਬ, ਇੱਥੇ ਮੇਰਾ ਸਵਾਲ ਬਣਦਾ ਬਤੌਰ ਸਾਫੀ ਕਿ ਕੀ ਵਜ੍ਹਾ ਅਗਰ ਜ਼ਬਾਨੀ ਕਲਾਮੀ ਸਭ ਕੁਝ ਹੋ ਰਿਹਾ ਹੈ। ਬੜੇ ਪਿਛਲੇ ਬੜੇ ਨੂੰ ਦੇਖੀਏ, ਤੁਹਾਡੀ ਗੱਲ ਠੀਕ ਹੈ ਕਿ ਲਾਹੌਰ ਦਾ ਇੱਕ DC ਦਾ ਚੀਤਾ ਅਫਸਰ ਹੁੰਦਾ ਸੀਗਾ, ਉਹਦਾ ਸਾਰਾ ਜ਼ੋਰ ਹੀ ਸ਼ਾਮ ਨੂੰ ਥੀਏਟਰਾਂ ਤੇ ਹੁੰਦਾ ਸੀਗਾ, ਔਰ ਉਹਦੇ ਬਾਰੇ ਹਾਂਜੀ, ਔਰ ਉਹ ਇੱਕ ਸਿਆਸਤਦਾਨ ਜਿਹੜੇ ਹਨ ਮੁਸ਼ਕਿਲ ਵਕਤ ਦੇ ਅੱਜ ਕੱਲ੍ਹ ਫਸੇ ਹੋਏ ਨੇ, ਉਹਨਾਂ ਦੇ ਅਜ਼ੀਜ਼ ਵੀ ਸਨ, ਤੇ ਉਸ ਵੇਲੇ ਵੀ ਇਹੀ ਹੁੰਦਾ ਸੀਗਾ ਕਿ ਸਾਰਾ ਸ਼ਾਮ ਨੂੰ ਫੜ ਲਓ ਤੇ ਸਵੇਰੇ ਖਾਸ ਤੌਰ ਤੇ ਖਵਾਤੀਨ ਫਨਕਾਰਾਂ ਨੂੰ ਤਲਬ ਕਰ ਲਓ। ਤੇ ਵਜ੍ਹਾ ਕੀ ਹੈ, ਕਿਉਂ ਤੁਹਾਡੇ ਨਾਲ ਬਿਊਰੋਕ੍ਰੇਸੀ ਨੂੰ ਫਨਕਾਰਾਂ ਨਾਲ ਖਾਸ ਮੁਹੱਬਤ ਹੈ? ਨਹੀਂ ਉਹ ਵਜ੍ਹਾ ਇਹ ਨਾ, ਘਰ 'ਚ ਤੁਸੀਂ ਦੇਖੋ 5 ਬੱਚੇ ਹੁੰਦੇ ਨੇ, ਇੱਕ ਬੱਚਾ ਡਰਦਾ ਹੁੰਦਾ, ਔਰ ਤੇ ਮਾਪੇ ਬਹੁਤਾ ਰੋਹ ਪਾਉਂਦੇ ਨੇ ਕਿਉਂਕਿ ਚਾਰੇ ਜਿਹੜੇ ਨੇ ਨਾ ਓਏ ਥੱਲੇ ਬੈਠ, ਉਹ ਚਾਰਾਂ ਨੇ ਉਹਦੇ ਵੱਲ ਵੇਖ ਕੇ ਸਹਿਮ ਜਾਣਾ। ਸਾਡੇ ਮਿਲਦੀ ਹੈ ਸਸਤੀ ਸ਼ੋਹਰਤ, ਅਸੀਂ ਕਲਪ ਰਹੇ ਹਾਂ ਨਾ ਚੈਨਲਾਂ ਤੇ ਆ ਗਏ, ਅਸੀਂ ਚੈਨਲਾਂ ਤੇ ਆ ਗਏ, ਅਸੀਂ ਪ੍ਰੈਸ ਕਾਨਫਰੰਸਾਂ ਸ਼ੁਰੂ ਕਰਤੀਆਂ, ਕਿਉਂ? ਸਾਡਾ ਗਲਾ ਘੁੱਟ ਰਿਹਾ, ਸਾਡਾ ਸਾਹ ਬੰਦ ਹੋ ਰਿਹਾ, ਕਿ ਉਹਨਾਂ ਨੂੰ ਪਤਾ ਕਿ ਵੀ ਇਹ ਕਮਜ਼ੋਰ ਤਬਕਾ ਹੈ, ਇਹਨਾਂ ਨੇ ਚੀਕਣਾ ਹੈ, ਚੀਕੜ ਦੇ ਵਿੱਚ ਔਰ ਡਿਸਕਸ ਹੋਣਗੇ ਤੇ ਸਾਨੂੰ ਸ਼ੋਹਰਤ ਮਿਲੇਗੀ। ਅੱਛਾ ਮੈਂ ਹੁਣ ਇੱਕ ਸੰਜੀਦਾ ਸਵਾਲ ਕਰਨਾ ਚਾਹਾਂਗਾ ਤੁਹਾਡੇ ਤੋਂ ਵਾਰੀ ਮੈਂ ਚਾਹਾਂਗਾ ਤੁਸੀਂ ਆਪਣੀ ਰਾਏ ਦਾ ਜ਼ਾਹਰ ਕਰੋ। ਜੀ ਥੀਏਟਰਾਂ ਦੇ ਉੱਤੇ ਮੌਜੂਦਾ ਹੁਕੂਮਤ ਨੇ ਬੜਾ ਇਹ ਇਲਜ਼ਾਮ ਤਰਾਸ਼ੀ ਕੀਤੀ ਹੈ, ਔਰ ਖਾਸ ਤੌਰ ਤੇ ਕੁਝ ਅਵਾਮੀ ਹਲਕੇ ਵੀ ਇਸ ਚੀਜ਼ ਨੂੰ ਸਮਝਦੇ ਨੇ ਕਿ ਪਿਛਲੇ ਕੁਝ ਵਰਿਆਂ 'ਚ ਜਿਹੜਾ ਥੀਏਟਰ ਦੇ ਉੱਤੇ ਬਹੁਤ ਜ਼ਿਆਦਾ ਜ਼ੋਮੈਨੀ ਜੁਮਲੇ ਔਰ ਫੋਸ਼ ਗੁਫ਼ਤਗੂ ਔਰ ਫੋਸ਼ ਡਾਂਸ, ਬਲਕਿ ਅਗਰ ਕਿਹਾ ਜਾਵੇ ਤੇ ਉਹ ਜ਼ਿਆਦਾ ਵੇਲਾ ਦੂਰ ਨਹੀਂ ਗਿਆ ਜਦੋਂ ਮੁਜਰਾ ਨਾਈਟਸ ਹੁੰਦੀਆਂ ਸੀ ਥੀਏਟਰਾਂ ਦੇ ਵਿੱਚ, ਹੁਣ ਬਹੁਤ ਬਿਹਤਰੀ ਆਈ। ਔਰ ਬਿਹਤਰੀ ਇਹ ਨਹੀਂ ਹੁਕੂਮਤ ਡੰਡੇ ਨਾਲ ਆਈ, ਫਨਕਾਰ ਨੇ ਤੇ ਡਾਇਰੈਕਟਰ ਨੇ ਖੁਦ ਇਹ ਸੋਚਿਆ ਕਿ ਸਾਡੀ ਜਿਹੜੀ ਸ਼ਾਹ ਸਾਹਿਬ ਗੱਲ ਕੀਤੀ ਆਡੀਅנס ਚੇਂਜ ਹੋ ਰਹੀ ਹੈ, ਉਹਦੇ ਮੁਤਾਬਕ ਜਿਹੜਾ ਹੈ ਉਹ ਕੰਮ ਨਹੀਂ ਰਹਿ ਗਿਆ ਕਿ ਮੁਜਰਾ ਨਾਈਟ ਕਰਕੇ ਜਿਹੜਾ ਹੈ ਉਹ ਆਡੀਅנס ਲੈ ਕੇ ਆਉਣੀ ਹੈ। ਲੇਕਿਨ ਹੁਣ ਜਿਹੜੇ ਹੁਕੂਮਤ ਸਖਤੀਆਂ ਕਰ ਰਹੀ ਹੈ, 100 ਗਾਣੇ ਪੰਜਾਬੀ ਦੇ ਬੰਦ ਕਰਤੇ ਉਹਨਾਂ ਨੇ ਜਨਾਬ ਕਿ ਇਹ ਫੋਸ਼ ਗਾਣੇ ਤੇ ਫੋਸ਼ ਡਾਂਸ ਹੁੰਦਾ ਹੈ ਜਨਾਬ ਵਾਲੀ, ਉਸ ਤੋਂ ਬਾਅਦ ਜ਼ੋਮੈਨੀ ਫਿਕਰਿਆਂ ਦੇ ਉੱਤੇ ਬਾਕੀ ਚੀਜ਼ਾਂ ਤੇ, ਕਿਆ ਇਹ ਸਾਰੀਆਂ ਚੀਜ਼ਾਂ ਹੁਕੂਮਤ ਨੇ ਤੁਹਾਡੀ ਮੁਸ਼ਾਵਰਤ ਨਾਲ ਕੀਤੀ ਫਨਕਾਰ ਤੇ ਡਾਇਰੈਕਟਰ ਦੀ ਨਾ, ਜਾਂ ਉਹਨਾਂ ਨੇ ਆਪ ਹੀ ਅਜ਼ਿਊਮ ਕੀਤਾ? ਜਿਸ ਤਰ੍ਹਾਂ ਕਿ ਸਾਡੇ ਇੱਕ ਸੂਬਾਈ ਵਜ਼ੀਰ ਇਤਲਾਹ ਜਿਹੜੀਆਂ ਜ਼ੋਬ ਖਾਲੀ ਸਾਹਿਬ ਉਹ ਥੀਏਟਰ ਤੇ ਪਹੁੰਚ ਗਈਆਂ, ਜਾ ਕੇ ਕੱਪੜੇ ਚੈੱਕ ਕਰ ਦੇਣੀਆਂ ਫਨਕਾਰਾਂ ਦੇ, ਇਹ ਕੀ ਤਮਾਸ਼ਾ ਹੈ? ਸਿਰਫ 2 ਮਿੰਟ ਲਾਵਾਂਗਾ ਸਰ, ਵਾਲੇ ਨਾਲੇ 3-4 ਸਵਾਲ ਨੇ। ਜੀ ਪਹਿਲੀ ਗੱਲ ਤੇ ਕਿ ਜਿਹੜਾ ਹੈ ਵਲਗੈਰਿਟੀ ਦੇ ਫਹਾਸ਼ੀ ਦੇ ਹਵਾਲੇ ਨਾਲ ਕਿ ਪਿਛਲੇ 20-25 ਸਾਲਾਂ ਦੇ ਵਿੱਚ ਮਿਊਜ਼ੀਕਲ ਨਾਈਟਸ ਔਰ ਵਲਗੈਰਿਟੀ ਹੋਈ, ਤੇ ਇਹ ਹੋਈ ਇਹ ਇਸ ਤੋਂ ਪਹਿਲੇ ਕਿਉਂ ਨਹੀਂ ਰੋਕਿਆ ਗਿਆ? ਵੇਖੋ ਗੱਲ ਇਹ ਵੀ ਕਿ ਘਰ ਦੇ ਵਿੱਚ ਖਾਨ ਸਾਹਿਬ ਵੀ ਗੱਲ ਕਰ ਰਹੇ ਸਨ ਹੁਣ ਕਿ ਘਰ ਦੇ ਵਿੱਚ 4 ਬੱਚੇ ਨੇ ਤੇ ਉਹਨਾਂ 4 ਬੱਚਿਆਂ ਦੇ ਵਿੱਚੋਂ ਇੱਕ ਗਲਤ ਨਿਕਲਦਾ ਹੈ ਤੇ ਉਹਦੀ ਪਰਵਰਿਸ਼ ਕਿੰਨੇ ਕੀਤੀ ਹੈ, ਉਹਨੂੰ ਫੜਨਾ ਕਿੰਨੇ ਵੇ, ਉਹਨੂੰ ਕੰਟਰੋਲ ਕਿੰਨੇ ਕਰਨਾ ਵੇ? ਮਾਂ ਬਾਪ ਨੇ। ਤੇ ਗਵਰਨਮੈਂਟ ਜਿਹੜੀ ਹੈ
ਉਹ ਹਰ ਇਦਾਰੇ ਦੀ ਮਾਂ-ਬਾਪ ਹੈ। ਗਵਰਨਮੈਂਟ ਦੀ ਨਿਗਰਾਨੀ ਦੇ ਵਿੱਚ ਹੀ ਮਿਊਜ਼ੀਕਲ ਨਾਈਟਸ ਹੋਇਆ, 100-125 ਗਾਣਾ ਜਿਹਨੂੰ ਹੁਣ ਫੋਹਿਸ਼ ਗਾਣਾ ਕਰਾਰ ਦਿੱਤਾ ਗਿਆ, ਇਸ ਤੋਂ ਪਹਿਲੇ ਗਵਰਨਮੈਂਟ ਨੇ ਉਹ ਅਪਰੂਵ ਕੀਤੇ, ਗਵਰਨਮੈਂਟ ਨੇ ਉਹਨਾਂ ਨੂੰ ਸੈਂਸਰ ਕੀਤਾ, ਗਵਰਨਮੈਂਟ ਨੇ ਉਹਨਾਂ ਗਾਣਿਆਂ ਦੀ ਪਰਫਾਰਮੈਂਸ ਦੀ ਇਜਾਜ਼ਤ ਦਿੱਤੀ, ਔਰ ਫਿਰ ਉਸ ਤੋਂ ਕਈ ਸਾਲਾਂ ਬਾਅਦ ਗਵਰਨਮੈਂਟ ਨੂੰ ਪਤਾ ਲੱਗਾ ਕਿ ਉਹ ਇਹ ਫੋਹਿਸ਼ ਗਾਣੇ ਤੇ ਉਹਨਾਂ ਨੇ ਆਪਣੇ ਆਪ ਨੂੰ ਪਨਿਸ਼ਮੈਂਟ ਦੇਣ ਦੀ ਬਜਾਏ ਇਦਾਰਿਆਂ ਨੂੰ ਪਨਿਸ਼ਮੈਂਟ ਦਿੱਤੀ ਤੇ ਫਨਕਾਰਾਂ ਨੂੰ ਬੈਨ ਕਰ ਦਿਓ ਜੀ, ਤੇ ਥੀਏਟਰ ਜਿਹੜੇ ਨੇ ਸੀਲ ਕਰ ਦਿਓ। ਤੇ ਇਹ ਗਲਤੀ 90% ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਇਹਨਾਂ ਦੀ ਇਜਾਜ਼ਤ ਦਿੱਤੀ। ਇਹਦਾ ਮਤਲਬ ਹੈ ਕਿ 90% ਫਾਹਸ਼ੀ ਨੂੰ ਪ੍ਰਮੋਟ ਕਰਨ ਦੇ ਵਿੱਚ ਉਹਨਾਂ ਦਾ ਹੱਥ ਹੈ। ਗਵਰਨਮੈਂਟ ਆਈ, ਉਸਮਾ ਬੁਖਾਰੀ ਸਾਹਿਬਾ ਨੇ ਬੜੇ ਇਕਦਾਮਾਤ ਕੀਤੇ, ਉਹਨਾਂ ਨੇ ਡੰਡਾ ਵੀ ਚੁੱਕਿਆ, ਉਹਨਾਂ ਨੇ ਮੁਹੱਬਤ ਨਾਲ ਵੀ ਸਾਨੂੰ ਬੈਠ ਕੇ ਮੀਟਿੰਗ ਕੀਤੀ, ਉਹਨਾਂ ਨੇ ਗਾਣੇ ਵੀ ਬੈਨ ਕੀਤੇ। ਸਾਨੂੰ ਵੀ ਇੱਥੇ ਜਿਹੜੇ ਕੰਮ ਕਰਨ ਵਾਲੇ ਲੋਕ ਸਨ ਉਹ ਸਪੋਰਟ ਮੰਗ ਰਹੇ ਸਨ, ਸਾਨੂੰ ਉਹਨਾਂ ਦੀ ਸੂਰਤ ਸਪੋਰਟ ਮਿਲੀ, ਡਰਾਮਾ ਬਿਹਤਰ ਹੋ ਗਿਆ, ਅੱਛਾ ਹੋ ਗਿਆ, ਫੈਮਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਮਗਰ ਤੁਸੀਂ ਡੰਡਾ ਤੇ ਚੁੱਕ ਲਿਆ। ਡਰਾਮਾ ਬਿਹਤਰੀ ਵਾਸਤੇ ਅਸੀਂ ਬੜੇ ਮਸ਼ਹੂਰ ਹਾਂ ਕਿ ਉਹਦੇ ਕੰਮ ਕਰਨ ਵਾਲੇ ਲੋਕਾਂ ਨੂੰ ਫਾਇਦਾ ਮਿਲਿਆ, ਅਸੀਂ ਲੋਕਾਂ ਨੇ ਅੱਛਾ ਕੰਮ ਕੀਤਾ, ਮਗਰ ਇਹ ਜਿਹੜੇ ਇਹਨਾਂ ਨੂੰ ਤੜਫਦਾ ਛੱਡ ਦਿੰਦੇ ਹੋ, ਇਹਨਾਂ ਨੂੰ ਮਰਦਾ ਛੱਡ ਦਿੰਦੇ ਹੋ। ਖਾਨ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ ਕਿ ਸਵੇਰ ਉੱਠ ਕੇ 9 ਵਜੇ ਕੁੜੀ ਹੈ ਮੁੰਡਾ ਆਰਟਸ ਕੌਂਸਲ ਪੇਸ਼ੀ ਵਾਸਤੇ ਬੈਠੇ ਹੁੰਦੇ। ਇਹ ਜਿਹੜਾ ਨਿਜ਼ਾਮ ਹੈ ਨਾ ਜੀ, ਇਸ ਨਿਜ਼ਾਮ ਦੇ ਹਵਾਲੇ ਨਾਲ ਮੈਂ ਅਰਜ਼ ਕਰਾਂਗਾ 3 ਮਹਿਕਮੇ ਸਾਨੂੰ ਮੋਨੀਟਰ ਕਰਦੇ ਨੇ, ਪੰਜਾਬ ਆਰਟਸ ਕੌਂਸਲ, ਮਿਨਿਸਟਰੀ ਆਫ ਕਲਚਰ, ਇਤਲਾਤ ਤੇ ਸਕਾਫਤ ਤੇ DCO ਡਿਪਾਰਟਮੈਂਟ। ਹੁਣ ਜਿਹੜੇ ਨਵੇਂ SOPs ਬਣੇ ਨੇ, ਹੁਣ ਜੀ ਨਏ SOPs ਬਣਾਏ ਜਾ ਰਹੇ, ਨਏ SOPs ਉਹੀ SOPs ਨੇ, ਉਹਨਾਂ 'ਚ ਅਮੈਂਡਮੈਂਟ ਕੀਤੀ ਗਈ ਹੈ ਕਿ ਜੀ ਬਾਕਾਇਦਾ ਉਹਦੇ ਹਵਾਲੇ ਨਾਲ ADCG ਲਾਹੌਰ ਨੇ ਇੱਕ ਮਰਾਸਲਾ ਇੱਕ ਲੈਟਰ ਜਿਹੜਾ ਨਾ ਜੀ ਉਹ ਇਸ਼ੂ ਕੀਤਾ ਕਿ ਆਰਟਸ ਕੌਂਸਲ ਜਿਹੜੀ ਹੈ ਉਹ ਮੋਨੀਟਰ ਕਰੇਗੀ ਥੀਏਟਰ ਡਰਾਮਾ। ਸਹੀ ਮੋਨੀਟਰਿੰਗ ਦੇ ਜ਼ਰੀਏ, ਮੋਨੀਟਰਿੰਗ ਦੇ ਵਿੱਚ ਜਿਹੜੇ ਲੋਕ ਫਹਾਸ਼ੀ ਦੇ ਮੁਰਤਕਬ ਪਾਏ ਗਏ ਉਹਨਾਂ ਦੀ ਆਰਟਸ ਕੌਂਸਲ ਰਿਪੋਰਟ ਕਰੇਗੀ DCO ਡਿਪਾਰਟਮੈਂਟ ਨੂੰ। DCO ਡਿਪਾਰਟਮੈਂਟ ਆਪਣੇ ਤੌਰ ਤੇ ਉਹ ਉਸ ਅਮਲ ਦੀ ਤਸਦੀਕ ਕਰੇਗਾ ਕਿ ਸਹੀ ਹੈ ਜਾਂ ਗਲਤ ਹੈ। ਉਸ ਤੋਂ ਬਾਅਦ ਉਹ ਕਲਚਰ ਮਹਿਕਮੇ ਨੂੰ ਰਿਪੋਰਟ ਕਰ ਦੇਗਾ ਜੀ ਇਹ ਗਲਤ ਕੀਤਾ ਹੈ, ਉਹ ਉਹਦੇ ਉੱਤੇ ਐਕਸ਼ਨ ਲੈਣਗੇ। ਆਰਟਸ ਕੌਂਸਲ ਇਹ DCO ਡਿਪਾਰਟਮੈਂਟ ਲੈਟਰ ਲਿਖਦਾ ਸਾਨੂੰ ਕਿ ਆਰਟਸ ਕੌਂਸਲ ਤੁਹਾਨੂੰ ਆਪਣੇ ਦਫ਼ਤਰ ਨਹੀਂ ਬੁਲਾ ਸਕਦਾ, ਆਰਟਸ ਕੌਂਸਲ ਤੁਹਾਨੂੰ ਰਿਟਨ ਸ਼ੋਕਾਜ਼ ਨੋਟਿਸ ਜਾਂ ਵਾਰਨਿੰਗ ਨੋਟਿਸ ਨਹੀਂ ਭੇਜ ਸਕਦੇ। ਇਸ ਤੋਂ ਬਾਵਜੂਦ ਆਰਟਸ ਕੌਂਸਲ ਸਾਨੂੰ ਸ਼ੋਕਾਜ਼ ਨੋਟਿਸ ਵੀ ਭੇਜਦੀ ਹੈ, ਸਾਨੂੰ ਪੇਸ਼ ਹੋਣ ਦਾ ਵੀ ਕਹਿੰਦੇ ਨੇ। ਫਨਕਾਰ ਸਵੇਰੇ ਸਵੇਰੇ ਆਰਟਸ ਕੌਂਸਲ ਦਫ਼ਤਰ ਵੀ ਬੈਠੇ ਹੁੰਦੇ ਨੇ, DCO ਡਿਪਾਰਟਮੈਂਟ ਕੋਲ ਜਾਓ ਕਹਿੰਦੇ ਨੇ ਤੁਸੀਂ ਨਹੀਂ ਜਾਣਾ, ਇਹ SOPs ਦੀ ਖਿਲਾਫਵਰਜ਼ੀ ਕਰ ਰਹੇ ਨੇ। ਮਹਿਕਮਾ ਕਲਚਰ ਬੈਠਾ ਕਹਿ ਰਿਹਾ ਹੈ ਕਿ ਜੀ ਸਾਨੂੰ ਤੇ DCO ਡਿਪਾਰਟਮੈਂਟ ਤਸਦੀਕ ਕਰਕੇ ਭੇਜੇਗਾ ਕਿ ਫਲਾਣੇ ਨੇ ਗਲਤ ਕੀਤਾ ਹੈ ਤੇ ਅਸੀਂ ਉਹ ਥੀਏਟਰ ਜਾਂ ਐਕਟਰ ਦੇ ਖਿਲਾਫ। ਤੇ ਕੌਂਸਲ ਸਾਨੂੰ ਕਹਿ ਰਹੀ ਹੁੰਦੀ ਤੁਸੀਂ ਨਾ ਆਏ ਤੇ ਤੁਹਾਨੂੰ ਬੈਨ ਕਰ ਦੇਣਗੇ। ਇਹ ਤਾਂ ਲੱਗਦਾ ਹੈ ਪਿਆ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਮਹਿਕਮਿਆਂ ਦੀ ਆਪਸ ਦੀ ਲੜਾਈ ਕਿ ਮੈਂ ਚੌਧਰੀ ਹਾਂ। ਬਸ ਉਹ ਇੰਸਟੀਟਿਊਟ ਅਸੀਂ ਪਿਸ ਰਹੇ ਹਾਂ ਸਰ। ਸ਼ਾਹ ਸਾਹਿਬ ਤੁਹਾਡਾ ਇਸ ਮਾਮਲੇ ਦੇ ਕੀ ਨੁਕਤੇ ਨਜ਼ਰ ਜਿਹੜਾ ਫਾਸ਼ੀ ਔਰ ਸਾਰਾ ਹੁਕੂਮਤੀ ਇਕਦਾਮਾਤ? ਬਹੁਤ ਅੱਛੀ ਗੱਲ ਕੀਤੀ, ਮੈਨੂੰ ਤਾਂ ਮਜ਼ਾ ਆ ਗਿਆ ਕਿ ਇਹ ਪਾਸ ਕਿਹਨੇ ਕੀਤੇ ਗਾਣੇ। ਬੋਰਡ ਹੈ ਨਾ ਵਿੱਚ, ਸੈਂਸਰ ਬੋਰਡ ਹੁੰਦਾ, ਉਹਨੇ ਗਾਣੇ ਪਾਸ ਕੀਤੇ, ਥੀਏਟਰ ਤੇ ਆ ਗਏ ਜੀ ਉਹੀ ਗਾਣੇ। ਜ਼ਾਹਿਰ ਹੈ ਜੋ ਫਿਲਮਾਂ 'ਚ ਗਾਣੇ ਚੱਲੇ ਨੇ, ਕੁੜੀਆਂ ਸਿੰਗਰ ਤੇ ਨਹੀਂ ਹੈਗੀਆਂ ਜਿਹੜੀਆਂ ਪਰਫਾਰਮ ਕਰਦੀਆਂ। ਔਰ ਇੱਕ ਗੱਲ ਤੁਹਾਨੂੰ ਦੱਸਦਾ, ਲਾਹੌਰ 'ਚ ਕਦੀ ਵੀ ਗੰਦਾ ਕੰਮ ਨਹੀਂ ਹੋਇਆ। ਨਹੀਂ, ਇਹ ਆਊਟਡੋਰ ਜਿਹਨੂੰ ਅਸੀਂ ਆਊਟਡੋਰ ਆਪਣੀ ਜ਼ੁਬਾਨ 'ਚ ਕਹਿੰਦੇ, ਮਤਲਬ ਦੂਜੇ ਸਾਈਡ ਦੇ ਸ਼ਹਿਰ ਜਿਹੜੇ ਹਨ ਉੱਥੇ ਹੋਇਆ ਹੈ ਕੰਮ, ਗੰਦਾ ਕੰਮ ਹੋਇਆ ਹੈ। ਮੈਂ ਨਾਟ ਬਟਰਿੰਗ, ਮੈਂ ਕੋਈ ਮਸਕਾ ਨਹੀਂ ਲਾ ਰਿਹਾ। ਅਜ਼ਮਾ ਆਪਾ ਨੇ ਬਹੁਤ ਅੱਛਾ ਕੰਮ ਕੀਤਾ, ਇਨੀਸ਼ੀਏਟਿਵ ਲਿਆ। ਮੈਂ ਬੜਾ ਖੁਸ਼ ਹਾਂ ਕਿਉਂਕਿ ਮੈਂ ਆਰਟ ਦਾ ਅਦਾਰਾ, ਮੈਨੂੰ ਆਰਟਿਸਟ ਆਂਦਾ, ਮੈਨੂੰ ਜੁਗਤਾਂ ਇੰਨੀਆਂ ਨਹੀਂ ਆਉਂਦੀਆਂ, ਮੈਨੂੰ ਇੰਨਾ ਨਹੀਂ ਜੋ ਆਂਦਾ ਜੋ ਹੋਣ ਲੱਗ ਪਿਆ ਸੀ। ਅਸੀਂ ਬੜੇ ਖੁਸ਼ ਹਾਂ ਫਨਕਾਰ ਜਿੰਨੇ ਵੀ ਆ, ਠੀਕ ਹੈ ਜੀ। ਲੇਕਿਨ ਗੱਲ ਫੇਰ ਉੱਥੇ ਖਲੋਤੀ ਹੈ, ਇੰਨੀ ਸਖਤੀ ਕਰਕੇ ਅਸੀਂ ਹਰ ਚੀਜ਼ ਉਹਨਾਂ ਦੀ ਮੰਨਦੇ ਹਾਂ ਕਿ ਜੀ ਇੰਨੇ ਵਜੇ। ਤੁਸੀਂ ਯਕੀਨ ਕਰੋ ਕਿ ਕੈਮਰਾ ਬੰਦ ਹੋ ਜਾਏ ਨਾ, ਕੈਮਰਾ ਤੇ ਸਵੇਰੇ ਸ਼ੋਕਾਜ਼ ਨੋਟਿਸ ਆਇਆ ਹੁੰਦਾ ਕਿ ਤੁਸੀਂ ਆਪ ਬੰਦ ਕੀਤਾ। ਕੇਬਲ ਵਾਲੇ ਨੂੰ ਤੁਸੀਂ ਕਹਿ ਸਕਦੇ ਹੋ ਕਿ ਤੇਰਾ 3 ਘੰਟੇ ਤੋਂ ਕੇਬਲ ਨਹੀਂ ਆ ਰਹੀ, ਆਪਣੇ ਮਹੱਲੇ ਦੀ ਕੇਬਲ ਵਾਲੇ ਨੂੰ। ਇੰਟਰਨੈਟ ਬੰਦ ਹੋ ਸਕਦਾ, ਕੁਝ ਹੋ ਸਕਦਾ ਹੈ। ਲਾਈਵ ਕੰਮ ਹੈ, 5 ਮਿੰਟ ਉੱਤੇ ਹੋ ਜਾਣਾ, 5 ਮਿੰਟ ਤੇ ਪੇਸ਼ੀ ਹੁੰਦੀ ਹੈ ਪ੍ਰੋਡਿਊਸਰ ਡਾਇਰੈਕਟਰ ਸਾਰਿਆਂ ਦੀ। ਸਾਡਾ ਮਤਰਈ ਮਾਨ ਦਾ ਸਲੂਕ ਨਾ ਕਰੋ ਤੁਸੀਂ। ਫਿਲਮ ਉਹ ਵੀ ਸਾਡਾ ਹਿੱਸਾ ਹੈ, TV ਉਹ ਵੀ ਸਾਡਾ ਹਿੱਸਾ ਹੈ, ਲੇਕਿਨ ਇਹ ਨਹੀਂ ਕਿ ਅਸੀਂ ਬਿਲਕੁਲ ਹੀ ਸਾਨੂੰ ਕੋਈ ਜਾਓ ਕਿ ਭਾਈ ਤੁਹਾਡੇ ਤੇ ਆਣਾ ਸਾਰਾ ਕੁਝ। ਇਹ ਨਾ ਕਰੋ ਪਲੀਜ਼, ਤੁਹਾਡੀ ਮਿਹਰਬਾਨੀ। ਥੀਏਟਰ ਵੀ ਫਨਕਾਰ ਨੇ, ਚਲੋ ਨਹੀਂ ਤੁਹਾਡੇ ਕੈਲੀਬਰ ਦੇ, ਜੁਗਤ ਕਰਨਾ, ਜੁਗਤ ਸਾਡੇ ਕਲਚਰ ਦਾ ਹਿੱਸਾ ਹੈ।
ਤੁਸੀਂ ਉਹਨੂੰ ਸਾਡੇ ਲਈ ਗਾਲ ਬਣਾਤਾ। ਆਮ ਬੰਦਾ ਅਸੀਂ ਲੋਕ ਕਰਦੇ ਆ, ਸਾਡੇ ਖਮੀਰ ਦੇ ਵਿੱਚ ਹਾਂ, ਪੰਜਾਬੀਆਂ ਦੇ ਨਾ, ਸ਼ਾਮਿਲ। ਪੰਜਾਬ ਦਾ ਖਮੀਰ ਚ ਹਮਾਰੇ ਜੁਗਤ ਕਰਨਾ ਭਾਈ ਸਟਾਈਲ ਹੀ ਐਸਾ ਸਾਡਾ, ਅਸੀਂ ਜੁਗਤ ਨਾ ਵੀ ਕਰੀਏ ਤੁਸੀਂ ਜੁਗਤ ਲੱਗ ਰਹੀ ਹੁੰਦੀ। ਔਰ ਖਰਬਪਤੀ ਆਦਮੀ ਤੋਂ ਲੈ ਕੇ ਜਿਹੜਾ ਫੁੱਟਪਾਥ ਤੇ ਬੈਠਾ ਹੈ ਕੋਈ ਸ਼ੈ ਵੇਚਦਾ ਉਹ ਜੁਗਤ ਕਰਦਾ ਹੈ, ਇੱਕੋ ਜੁਗਤ ਮਾਰਦੇ ਨੇ। ਫੁੱਟਪਾਥ ਤੇ ਬੈਠਾ ਫਕੀਰ ਲੰਘਦੇ ਨੂੰ ਕਹਿ ਰਿਹਾ ਬਾਊ ਅੱਲਾ ਦੇ ਨਾਂ ਤੇ ਦਿੱਤੀ ਜਾਓ, ਕਹਿੰਦਾ ਕਿ ਮੇਰੇ ਕੋਲ ਕੱਖ ਨਹੀਂਗਾ, ਕਹਿੰਦਾ ਫਿਰ ਮੇਰੇ ਕੋਲ ਲਈ ਜਾ। ਇਹ ਸਾਡੇ ਪੰਜਾਬ ਦਾ ਕਲਚਰ ਹੈ। ਮੈਂ ਇੱਕ ਛੋਟੀ ਜੀ ਅਰਜ਼ ਕਰਾਂ ਕਿ ਜੀ ਥੀਏਟਰ ਡਰਾਮਾ ਦੁਨੀਆ ਦਾ ਕੋਈ ਵੀ ਸ਼ੋਭਾ ਜਿਹੜਾ ਹੈ ਨਾ ਉਹ ਸਿਰਫ ਸਖਤੀ ਨਾਲ ਜਾਂ ਡੰਡਾ ਚੁੱਕਣ ਨਾਲ ਜਾਂ ਮਾਰ ਤੇ ਪਿਆਰ ਇੱਕ ਦੋਨੋਂ ਚੱਲਣੇ ਚਾਹੀਦੇ ਨੇ ਦੀ ਸਖਤੀ ਨਾਲ ਨਹੀਂ ਹੁੰਦਾ। ਇਹ ਖਾਸ ਤੌਰ ਤੇ ਕੁਝ ਸ਼ੋਬੇ ਐਸੇ ਹੁੰਦੇ ਨੇ ਜਿਹੜੇ ਟੀਚਰ ਤੋਂ ਬਗੈਰ ਅਧੂਰੇ ਹੁੰਦੇ ਨੇ। ਟੀਚਰ ਤੋਂ ਬਗੈਰ ਮੈਂ ਗਵਰਨਮੈਂਟ ਪੰਜਾਬ ਨੂੰ ਮਤਲਬ ਹੈ ਕਿ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਸਿਰਫ ਇੱਕ ਗੱਲ ਕਰਨਾ ਚਾਹਾਂਗਾ ਕਿ ਟੀਚਰ ਤੋਂ ਬਗੈਰ ਗਵਰਨਮੈਂਟ ਪੰਜਾਬ ਦਾ ਕੋਈ ਵੀ ਅਫਸਰ, ਕੋਈ ਵੀ ਇਦਾਰਾ, ਕੋਈ ਵੀ ਸ਼ਖਸੀਅਤ ਡਰਾਮਾ ਔਰ ਡਰਾਮਾ ਆਰਟਿਸਟ ਨੂੰ ਬਿਹਤਰ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਉਹਨਾਂ ਦਾ ਟੀਚਰ ਵਾਪਸ ਨਹੀਂ ਲੈ ਕੇ ਆਓਗੇ। ਟੀਚਰ ਕੌਣ ਨੇ? ਇਕਦਾਮਾਤ ਕਰੋ ਸਰ। ਅੱਜ ਵੀ ਥੀਏਟਰ ਡਰਾਮੇ ਵਾਲਿਆਂ ਨੂੰ ਪਤਾ ਲੱਗੇ ਕਿ ਸੁਹੇਲ ਅਹਿਮਦ ਸਾਹਿਬ, ਇਰਫਾਨ ਖੋਸਟ ਸਾਹਿਬ, ਖਾਲਿਦ ਅब्बास ਡਾਰ ਸਾਹਿਬ, ਕੋਈ ਵੀ ਸਾਡੇ ਸੀਨੀਅਰ ਆਰਟਿਸਟ ਜਿਹੜਾ ਨਾ ਜੋ ਥੀਏਟਰ ਲਾ ਰਿਹਾ ਤੇ ਉਹਨਾਂ ਦੀ ਏਡੀ ਇੱਜ਼ਤ ਔਰ ਤਕਰੀਮ ਹੈ ਕਿ ਉਹਨਾਂ ਦੇ ਇਹਤਰਾਮ ਦੇ ਵਿੱਚ ਉਹਨਾਂ ਦਾ ਥੀਏਟਰ ਦਾ ਗੇਟ ਇੰਟਰ ਹੋਣ ਤੋਂ ਪਹਿਲੇ ਡਰਾਮਾ ਬਿਹਤਰ ਹੋ ਜਾਂਦਾ ਹੈ। ਤੇ ਅਗਰ ਸਾਡੇ ਇਹੀ ਫਨਕਾਰਾਂ ਨੂੰ ਗਵਰਨਮੈਂਟ ਜਿਹੜਾ ਹੈ ਬਾਕਾਇਦਾ ਹਾਇਰ ਕਰਕੇ ਸਾਡੇ ਵਾਸਤੇ ਇਹਨਾਂ ਨੂੰ ਐਜ਼ ਏ ਮੋਨੀਟਰਿੰਗ ਕਮੇਟੀ ਮੈਂਬਰ, ਐਜ਼ ਏ ਟੀਚਰ ਸਾਡੀ ਨਿਗਰਾਨੀ ਤੇ ਲਾ ਦੇਣੇ, ਹਫਤੇ 'ਚ ਸਿਰਫ 2 ਦਿਨ ਵੀ ਥੀਏਟਰ ਦਾ ਚੱਕਰ ਲਾ ਕੇ ਅੱਧਾ ਘੰਟਾ ਡਰਾਮਾ ਵੇਖ ਕੇ ਸਾਨੂੰ ਕਹਿ ਦਿਆ ਕਰਨਗੇ ਬੇਟਾ ਇੰਜ ਨਹੀਂ ਇੰਜ, ਯਾਰ ਤੇਰੀ ਗਲਤ ਸ਼ਿਕਾਇਤ ਆਈ ਹੈ, ਤੇ ਅਸੀਂ ਇੰਨਾ ਇਹਤਰਾਮ ਕਰਨੇ ਆ ਆਪਣੇ ਟੀਚਰ। ਬਹੁਤ ਅੱਛੀ ਤਜਵੀਜ਼ ਹੈ ਤੁਹਾਡੀ, ਬਹੁਤ ਇੰਨਾ ਇਹਤਰਾਮ ਕਰਨੇ ਆ ਕਿ ਸਾਨੂੰ ਖੌਫ ਹੋਏਗਾ ਕਿ ਅਗਲੇ ਹਫਤੇ ਖੋਸਟ ਸਾਹਿਬ ਨੇ ਆਣਾ ਹੈ, ਸੁਹੇਲ ਸਾਹਿਬ ਨੇ ਡਰਾਮਾ ਵੇਖਣ ਆਣਾ ਹੈ, ਉਸ ਤੋਂ ਪਹਿਲੇ ਉਹਨਾਂ ਕੋਲ ਰਿਪੋਰਟ ਪਹੁੰਚ ਗਈ ਤੇ ਮੇਰੀ ਬੜੀ ਬੇਇੱਜ਼ਤੀ ਹੋਏਗੀ। ਉਹ ਟੀਚਰ ਨੇ ਉਹ ਸਾਨੂੰ ਡਰਾਮੇ ਦੇ ਬਾਰੇ ਅਫਸਰ ਆਏਗਾ, वो आके कहेगा कुड़ी डांस कर रही थी, लड़की की कमीज यहाँ से ये हो गई, ऐसा सब फिक्रा कह देते ने ਜਿਹੜਾ ਹਾਲਾਂਕਿ ਸਾਡੀਆਂ ਭੈਣਾਂ ਨਹੀਂ ਹੁੰਦੀਆਂ ਸਾਨੂੰ ਗੈਰਤ ਆਂਡੀ ਹੁੰਦੀ। ਮਤਲਬ ਯਾਰ ਕੀ ਭਾਈਜਾਨ ਗੁਜ਼ਾਰਿਸ਼ ਇਹ ਵੇ ਕਿ ਸਾਡੀ ਭਾਬੀ ਹੋਰੀ ਤੇ ਟਾਈਟ ਮੈਕਸੀ ਪਾ ਕੇ ਵਿਆਹ 'ਚ ਚਲੇ ਜਾਂਦੇ ਨੇ, ਸਾਡੇ ਡਰਾਮੇ ਦੀ ਆਰਟਿਸਟ ਨਹੀਂ ਪਾ ਸਕਦੇ। ਭਾਬੀ ਤੋਂ ਤੁਸੀਂ ਸਮਝ ਹੀ ਗਏ ਹੋ ਕਿਹੜੀ ਭਾਬੀ, ਸਾਡੀਆਂ ਭੈਣਾਂ ਨੇ। ਤੇ ਕਿਉਂਕਿ ਸਾਡੀ ਭਾਬੀ ਦੇ ਸਾਹਮਣੇ ਸਾਡਾ ਜ਼ੋਰ ਨਹੀਂ ਚੱਲਦਾ, ਥੀਏਟਰ ਹਾਲ ਦੇ ਵਿੱਚ ਫੀਮੇਲ ਆਰਟਿਸਟ ਦੇ ਉੱਤੇ ਜ਼ੋਰ। ਅੱਛਾ ਮੀਆਂ ਸਾਹਿਬ ਇਹ ਤੇ ਇਹਨਾਂ ਦਾ ਬਤੌਰ ਫਨਕਾਰ ਡਾਇਰੈਕਟਰ ਹੈ, ਤੁਸੀਂ ਬਤੌਰ ਸਾਬਿਕ ਗੈਰ ਜਾਣਬਦਾਰ ਹੋ, ਤੁਸੀਂ ਤੁਹਾਡੀ ਕੀ ਰਾਏ ਹੈ ਕਿ ਹਕੂਮਤ 'ਚ ਕੀ ਗਲਤੀਆਂ ਨੇ ਤੇ ਇੱਧਰ ਕੀ ਚੀਜ਼ਾਂ ਜਿਹੜੀ ਠੀਕ ਹੋਣੀਆਂ ਚਾਹੀਦੀਆਂ ਨੇ? ਰਿਜ਼ਵਾਨ ਸਾਹਿਬ ਦੇਖਿਆ ਜਾਏ ਮੈਂ ਤੇ ਤੁਹਾਨੂੰ ਇੱਕ ਵੱਡੀ ਗੱਲ ਕਰਨ ਲੱਗਾ ਵਾਂ ਕਿ ਫਿਲਮ ਇੰਡਸਟਰੀ ਨਾਲੋਂ ਵੀ ਜਿਹੜੀ ਇੰਡਸਟਰੀ ਥੀਏਟਰ ਇੰਡਸਟਰੀ ਹੈ ਨਾ ਉਹ ਬਹੁਤ ਵੱਡੀ ਹੈਗੀ ਜੀ। ਕੋਈ ਵੀ ਫਨਕਾਰ ਜਦੋਂ ਕਦਮ ਰੱਖਦਾ ਹੈ ਨਾ ਸ਼ੋਬਿਜ਼ ਦੇ ਵਿੱਚ, ਉਹਦਾ ਜਿਹੜਾ ਪਹਿਲਾ ਜਿਹੜਾ ਇਦਾਰਾ ਹੁੰਦਾ ਉਹ ਥੀਏਟਰ ਹੁੰਦਾ ਜੀ। ਕਿੱਡੇ ਵੱਡੇ ਵੱਡੇ ਤੁਸੀਂ ਬਾਅਦ 'ਚ ਫਿਲਮ ਸਟਾਰ ਬਣ ਗਏ ਨੇ, ਬਲਕਿ ਹੁਣ ਤੇ ਇਹ ਵੀ ਉਲਟ ਹੋ ਗਿਆ। ਵੱਡੇ ਫਿਲਮ ਸਟਾਰ ਜਿਹੜੇ ਗਏ ਨੇ ਨਾ ਉਹ ਫਿਲਮਾਂ ਨੂੰ ਛੱਡ ਕੇ, ਕਿਉਂਕਿ ਫਿਲਮ ਇੰਡਸਟਰੀ ਦੇ ਵਿੱਚ ਰਹਿ ਹੀ ਕੁਝ ਨਹੀਂ ਕੀਤਾ, ਉਹ ਥੀਏਟਰ 'ਚ ਆ ਰਹੇ। ਪਨੀਰੀ ਹੋ ਗਏ ਉਮਰ ਆਣਾ ਦੇਖ ਲਓ ਤੁਸੀਂ, ਹੈਦਰ ਸੁਲਤਾਨ ਹੁਣ ਸਰ ਆ ਰਹੇ ਨੇ ਇੱਧਰ ਆ ਕੇ ਜਿਹੜਾ ਗਾਣਾ ਪਰਫਾਰਮ ਕਰ ਰਹੇ ਹੈਗੇ ਨੇ, ਉਹਨਾਂ ਨੂੰ ਇੱਕ ਰਿਜ਼ਕ ਵੀ ਮਿਲਦਾ ਔਰ ਐਂਟਰਟੇਨਮੈਂਟ ਉਹ ਸਾਰਾ ਫਿਲਮ ਇੰਡਸਟਰੀ ਦਾ ਵੀ ਜਿਹੜਾ ਐਕਸਪੀਰੀਅੰਸ ਹੁੰਦਾ ਹੈ ਉਹ ਸਾਰਾ ਇੱਥੇ ਸ਼ੇਅਰ ਕਰਦੇ ਨੇ। ਮੈਂ ਸਮਝਦਾ ਇਹ ਜਿਹੜੇ ਲੋਕ ਬੈਠੇ ਨੇ ਇਬਾਦਤ ਕਰਦੇ ਪਏ ਗਏ ਨੇ, ਕਿਸੇ ਦੁਖੀ ਬੰਦੇ ਨੂੰ ਤੁਸੀਂ ਹਸਾਉਂਦੇ ਜੇ ਤੇ ਇਸ ਤੋਂ ਵੱਡੀ ਮੇਰਾ ਖਿਆਲ ਕੋਈ ਨੇਕੀ ਨਹੀਂ ਹੋ ਸਕਦੀ ਹੈਗੀ। ਜਿੱਥੋਂ ਤੱਕ ਮਸਲੇ ਮਸਾਇਲ ਪੈਦਾ ਹੋ ਰਹੇ ਨੇ, ਮਸਲੇ ਮਸਾਇਲ ਇਹ ਗਏ ਨੇ ਕਿ ਹਕੂਮਤੀ ਇਦਾਰੇ ਜਿਹੜੇ ਗਏ ਨੇ ਜਦੋਂ ਵੀ ਕੋਈ SOPs ਬਣਾਉਂਦੇ ਨੇ, ਲਾਜ਼ ਬਣਾਉਂਦੇ ਨੇ, ਕਮ ਅਜ਼ ਕਮ ਜਿਹੜੀ ਥੀਏਟਰ ਇੰਡਸਟਰੀ ਹੈਗੀ ਹੈ, ਥੀਏਟਰ ਐਸੋਸੀਏਸ਼ਨ ਹੈਗੀ ਹੈ, ਉਹਨਾਂ ਨੂੰ ਬੁਲਾਇਆ ਹੀ ਨਹੀਂ ਜਾਂਦਾ ਹੈਗਾ। ਬਿਹਤਰੀਨ ਹੁਣ ਸਮਾਲ ਲਾਕਡਾਊਨ ਵੀ ਲਾਇਆ, ਹੋ ਸਕਦਾ ਹਕੂਮਤ ਜੋ ਚਾਹੁੰਦੀ ਫੌਰੀ ਤੌਰ ਤੇ ਅਮਲ ਵੀ ਹੋ ਜਾਂਦਾ। ਇਹਨਾਂ ਤਮਾਮ ਨੂੰ ਬੁਲਾਇਆ ਜਾਂਦਾ, ਬੁਲਾ ਕੇ ਕਿਹਾ ਜਾਂਦਾ ਕਿ ਬਈ ਇਹ ਅਸੀਂ ਸੋਚ ਰਹੇ ਹੈਗੇ ਆ, ਅਸੀਂ ਹੁਣ ਚੁੱਕੇ ਇੱਕ ਨੈਸ਼ਨਲ ਇੱਕ ਇਸ਼ੂ ਹੈਗਾ, ਇਹਨਾਂ ਨੂੰ ਕਾਇਲ ਕੀ ਦੋ ਚੀਜ਼ਾਂ ਹੁੰਦੀਆਂ ਨੇ ਰਿਜ਼ਵਾਨ ਸਾਹਿਬ, ਜਾਂ ਕਿਸੇ ਬੰਦੇ ਨੂੰ ਕਾਇਲ ਕਰ ਲਓ ਜਾਂ ਖੁਦ ਕਾਇਲ ਹੋ ਜਾਓ। ਠੀਕ ਹੈ ਜੀ, ਦੋਨੋਂ ਫਰੀਕ ਜਦੋਂ ਆਮਨੇ ਸਾਹਮਣੇ ਬੈਠਣਗੇ, ਅੱਛਾ ਹੋ ਸਕਦਾ ਹੈ ਕਿ ਗਵਰਨਮੈਂਟ ਇਹਨਾਂ ਨੂੰ ਆਪਣਾ ਥੀਏਟਰ ਇੰਡਸਟਰੀ ਇਹਨਾਂ ਨੂੰ ਜਿਹੜਾ ਹੈ ਨਾ ਕਾਇਲ ਕਰ ਲੈਂਦੀ ਹੈ ਕਿ 8 ਤੋਂ 10 ਵਜੇ ਤੱਕ ਜਿਹੜਾ ਹੈ ਨਾ ਤੁਸੀਂ ਕਰ ਲਓ, ਸਾਨੂੰ ਪਤਾ ਹੈਗਾ ਅਸੀਂ ਕੀਤਾ ਜੇ 3 ਦਿਨ ਬੰਦਾ ਕੋਈ ਨਹੀਂ ਆਇਆ। ਅੱਛਾ ਇਹਦੇ ਵਿੱਚ ਸਾਡੀ ਇੱਕ ਹੋਰ ਚੀਜ਼ ਹੈਗੀ ਹੈ, ਸਾਡਾ ਜਿਹੜਾ ਕਲਚਰ ਹੈਗਾ ਨਾ ਅਸੀਂ ਫੌਰੀ ਤੌਰ ਤੇ ਜਿਹੜਾ ਗਾਣਾ ਇਹਨੂੰ ਜਲਦੀ ਅਡਾਪਟ ਨਹੀਂ ਕਰਦੇ। ਮਿਸਾਲ ਦੇ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਹੈਗਾ ਮਗਰੇ ਦੇ ਬਾਅਦ ਤਕਰੀਬਨ ਸਾਰੀ ਚੀਜ਼ਾਂ ਹਰ ਚੀਜ਼ ਬੰਦ ਹੋ ਜਾਂਦੀ ਹੈ, ਲੇਕਿਨ ਉਹ ਸਵੇਰ 6 ਵਜੇ ਉੱਠ ਜਾਂਦੇ ਹੈਗੇ ਨੇ। ਅਗਰ ਇਹਨੂੰ ਅਸੀਂ ਇੰਪਲੀਮੈਂਟ ਕਰਨਾ ਵੀ ਚਾਹਾਂਗੇ ਨਾ ਤਾਂ ਸਾਨੂੰ 3 4 5 6 ਮਹੀਨੇ ਲੱਗ ਜਾਏਗਾ। ਲੋਕ ਜਿਹੜੇ ਹੈਗੇ ਨਾ ਟਾਈਮ ਲੈਂਦੇ ਹੈਗੇ ਨੇ। ਇਹਦਾ ਇੱਕ ਹੋਰ ਹੱਲ ਹੈਗਾ
ਤੁਸੀਂ ਪਾਕਿਸਤਾਨ ਫਿਲਮ ਇੰਡਸਟਰੀ ਬਲਕਿ ਪਾਕਿਸਤਾਨੀ ਪੰਜਾਬ ਫਿਲਮ ਇੰਡਸਟਰੀ ਨੂੰ 2 ਅਰਬ ਰੁਪਇਆ ਦੇ ਰਹੇ ਜੇ ਘੁੰਮਤੇ ਪੰਜਾਬ ਦੇ ਰਹੀ ਹੈਗੀ ਹੈ ਮੁਬਾਰਕ ਹੋਵੇ ਸਰ ਸਾਨੂੰ 2 ਘੰਟੇ ਨਹੀਂ ਜੇ ਦੇ ਰਹੇ ਸਹੀ ਹੈ, ਬਹੁਤ ਸਹੀ ਗੱਲ ਕੀਤੀ ਮੀਆਂ ਸਾਹਿਬ। ਇੱਥੇ ਮੈਂ ਲਾਂ ਛੋਟੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆ ਕੇ ਇਹੀ ਗੱਲ ਦੁਬਾਰਾ ਸ਼ੁਰੂ ਕਰਾਂਗੇ ਕਿ ਕੀ ਵਜ੍ਹਾ ਹੈ ਕਿ ਹਕੂਮਤ ਜਿਹੜੀ ਹੈ ਫਿਲਮ ਇੰਡਸਟਰੀ ਨੂੰ ਤੇ ਬੜੀ ਅਹਿਮੀਅਤ ਦਿੰਦੀ ਹੈ ਤੇ ਥੀਏਟਰ ਵਾਲਿਆਂ ਦਾ ਸੁਤੇਲਾਪਨ ਕਿਉਂ ਕਰਦੀ ਹੈ।